ਜਿੱਦਾਂ ਹੁਣ ਤੁਸੀਂ ਸੈਂਕੜੇ ਸਿੰਗਰਸ ਨਾਲ ਗਾ ਚੁੱਕੇ ਹੋ, ਕੁਝ ਲੋਕ ਸਿਰਫ ਪੈਸੇ ਦੇ ਜ਼ੋਰ 'ਤੇ ਵੀ ਤੁਹਾਡੇ ਨਾਲ ਗਾ ਗਏ, ਕਿੰਨਾ ਯਾਨੀ ਕਿ ਤੁਸੀਂ ਸਿੰਗਰ ਨੂੰ ਸਮਝਦੇ ਆ ਕਿ ਰੀਅਲੀ ਇਹ ਸਿੰਗਿੰਗ ਸਿੱਖ ਕੇ ਆਏ ਸੀ, ਗਾਇਕੀ ਸਿੱਖ ਕੇ ਆਏ ਸੀ, ਇਹਨਾਂ ਦੀ ਗਾਇਕੀ 'ਚ ਦਮ ਹੈਗਾ ਅਤੇ ਤੁਹਾਨੂੰ ਗਾਉਣ ਦੇ ਨਾਲ ਉਹਨਾਂ ਨਾਲ ਇੰਜੋਏ ਆਉਂਦਾ? ਕਾਫੀ ਸਾਰੇ ਸਿੰਗਰਸ ਨੇ ਜੋ ਅੱਛਾ ਗਾਉਂਦੇ ਨੇ। ਕਈ ਵਾਰੀ ਹੁੰਦਾ ਕਿ ਪਹਿਲਾ ਮੌਕਾ ਮਿਲਦਾ ਹੈ, ਸੋ ਉਹ ਉੰਨੀ ਤਰ੍ਹਾਂ ਪਰਫੋਰਮ ਨਹੀਂ ਕਰ ਪਾਉਂਦੇ, ਬਟ ਹੋ ਸਕਦਾ ਉਹ ਅਗਲੀ ਵਾਰ ਕਰਨ ਤਾਂ ਹੋਰ ਵਧੀਆ ਪਰਫੋਰਮ ਕਰਨ। ਸੋ ਇਟਸ ਗੁੱਡ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਸ ਇੰਡਸਟਰੀ 'ਚ ਆਉਣਾ ਚਾਹੀਦਾ। ਇਟਸ ਨਾਟ ਬੈਡ ਕਿ ਵੀ ਮੈਂ ਕਹਾਂਗੀ ਕਿ ਸਾਰਿਆਂ ਨੂੰ ਨਹੀਂ ਗਾਣਾ ਸਿੰਗਰ ਬਣਨਾ ਚਾਹੀਦਾ। ਇਫ ਉਹਨਾਂ ਨੂੰ ਸ਼ੌਂਕ ਹੈ, ਸਾਡੇ ਪੰਜਾਬੀਆਂ ਨੂੰ ਵੈਸੇ ਹੀ ਸ਼ੌਂਕ ਹੈ ਗਾਣ ਦਾ, ਸਾਰੇ ਸਿੰਗਰ ਨੇ। ਸੋ ਇੰਨਾ ਜ਼ਰੂਰ ਹੈ ਕਿ ਆਈ ਆਲਵੇਜ਼ ਸੇ ਕਿ ਜੇ ਇਸ ਇੰਡਸਟਰੀ ਵਿੱਚ ਆਉਣਾ ਹੈ ਤਾਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਸਿੱਖ ਕੇ ਆਓ। ਥੋੜ੍ਹਾ ਜਿਹਾ ਵੀ ਸਿੱਖਿਆ ਹੋਇਆ ਤੁਹਾਨੂੰ ਅੱਗੇ ਜਾ ਕੇ ਹੈਲਪ ਕਰੇਗਾ, ਕਿਉਂਕਿ ਜੇ ਨਹੀਂ ਸਿੱਖਿਆ, ਇੱਕ ਐਲਬਮ ਹਿੱਟ ਹੋ ਜਾਏਗੀ, 2 ਐਲਬਮ ਹਿੱਟ ਹੋ ਜਾਣਗੀਆਂ ਅਤੇ ਉਸ ਤੋਂ ਬਾਅਦ ਨਹੀਂ ਚੱਲਣਾ। ਅਤੇ ਇਟਸ ਇੰਪੋਰਟੈਂਟ ਕਿ ਤੁਸੀਂ ਸਿੱਖ ਕੇ ਇਸ ਇੰਡਸਟਰੀ ਵਿੱਚ ਆਓ। ਮਿਸ ਪੂਜਾ ਜਦੋਂ ਕਿਤੇ ਇਕੱਲੀ ਬੈਠੀ ਹੁੰਦੀ ਹੈ ਤਾਂ ਉਹ ਆਪਣਾ ਕਿਹੜਾ ਗਾਣਾ ਗੁਣਗੁਣਾਉਂਦੀ ਹੁੰਦੀ ਹੈ? ਮੈਂ ਜੀ ਗੀਤ ਤਾਂ ਮੈਨੂੰ ਸਾਰੇ ਹੀ ਪਸੰਦ ਨੇ ਆਪਣੇ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿਵਾਇਆ। ਜਿਹੜਾ ਮੇਰਾ ਪਹਿਲਾ ਗੀਤ ਆਇਆ ਸੀ, ਭੰਨ ਚੂੜੀਆਂ ਪਿਆਰ ਤੇਰਾ ਵੇਖਦੇ ਨੇ ਹੱਥ 'ਚ ਮਰਾਲੇ ਵਾਂਗੂ, ਉਹ ਬਹੁਤ ਵਧੀਆ ਸੀ ਅਤੇ ਸਭ ਤੋਂ ਮੈਨੂੰ ਅਜ਼ੀਜ਼ ਵੀ ਹੈ ਕਿਉਂਕਿ ਉਸਨੇ ਮੈਨੂੰ ਲੋਕ ਉਸ ਗੀਤ ਤੋਂ ਰੈਕਗਨਾਈਜ਼ ਕਰਨਾ ਸ਼ੁਰੂ ਹੋਏ। ਫਿਰ ਪੈਟਰੋਲ ਆਇਆ, ਫਿਰ ਸੀਟੀ ਆਇਆ, ਝੋਨਾ, ਸਾਰਿਆਂ ਨੂੰ ਬਹੁਤ ਪਸੰਦ ਕੀਤਾ ਸਭ ਨੇ। ਸੋ ਸਾਰੇ ਮੈਨੂੰ ਬਹੁਤ ਪਸੰਦ ਨੇ ਗੀਤ। ਤੁਸੀਂ ਕਿਹੋ ਜਿਹਾ ਗੀਤ ਗਾਉਣਾ ਪਸੰਦ ਕਰਦੇ ਹੋ? ਤੁਹਾਨੂੰ ਕਦੇ ਲੱਗਾ ਕਿ ਜਿਹੋ ਜਿਹਾ ਤੁਸੀਂ ਗੀਤ ਗਾਉਣਾ ਪਸੰਦ ਕਰਦੇ ਹੋ ਹਜੇ ਤੁਹਾਨੂੰ ਮਿਲੇ ਨਹੀਂ ਗਾਉਣ ਨੂੰ, ਹਜੇ ਚਾਂਸ ਨਹੀਂ ਮਿਲਿਆ? ਨਹੀਂ, ਮੈਂ ਨਹੀਂ ਕਹਾਂਗੀ ਕਿ ਮੈਂ ਕੁਛ ਐਸਾ ਪਸੰਦ ਕਰਦੀ ਹਾਂ। ਜੇ ਨਹੀਂ ਪਸੰਦ ਹੁੰਦਾ ਤਾਂ ਮੈਂ ਗਾਉਂਦੀ ਨਾ। ਉਹਦਾ ਆਪਣਾ ਇੱਕ ਰੰਗ ਹੈ, ਡਿਊਟ ਸਿੰਗਿੰਗ ਦਾ ਆਪਣਾ ਇੱਕ ਰੰਗ ਹੈ ਅਤੇ ਲੋਕਾਂ ਨੇ ਉਸਨੂੰ ਪ੍ਰਵਾਨ ਕੀਤਾ। ਪਹਿਲਾਂ ਵੀ ਡਿਊਟ ਸੌਂਗਸ ਬਹੁਤ ਹਿੱਟ ਹੋਏ ਆ ਅਤੇ ਫਿਰ ਟਰੈਂਡ ਚੇਂਜਿਸ, ਸੋਲੋ ਸੌਂਗਸ ਹੁੰਦੇ ਆ ਉਸ ਤੋਂ ਬੋਰ ਹੋ ਜਾਂਦੇ ਆ, ਫਿਰ ਡਿਊਟ ਗੀਤ ਆ ਜਾਂਦੇ ਆ। ਫਿਰ ਸੋ ਉਹ ਆਪਣਾ ਅਲੱਗ ਅੰਦਾਜ਼ ਸੀ। ਫਿਰ ਵਿੱਚ ਸੋਲੋ ਵੀ ਗਾਏ, ਧਾਰਮਿਕ ਵੀ ਐਲਬਮਸ ਕੀਤੀਆਂ ਅਤੇ ਇਹ ਕੋਸ਼ਿਸ਼ ਵੀ ਹੈ ਮੇਰੀ ਕਿ ਮੈਂ ਇੱਕ ਸੂਫੀ ਐਲਬਮ ਕਰਾਂ, ਕਿਉਂਕਿ ਜੇ ਕੁਝ ਸਿੱਖਿਆ ਹੈ ਅਤੇ ਉਸਨੂੰ ਕੁਛ ਨਾ ਕੁਛ ਵੈਸੇ ਵੀ ਚੇਂਜ ਕਰਦੇ ਰਹਿਣਾ ਚਾਹੀਦਾ। ਚੇਂਜ ਇਹ ਨਹੀਂ ਕਹਾਂਗੀ ਕਿ ਮੈਂ ਡਿਊਟ ਛੱਡ ਦਾਂਗੀ ਜਾਂ ਫਿਲਮਾਂ ਕਰੀਆਂ ਤਾਂ ਗੀਤ ਸਿੰਗਿੰਗ ਛੱਡ ਦਾਂਗੀ, ਇਹ ਨਹੀਂ ਹੈ। ਇੱਕ ਟਰਾਈ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਇਹ ਵੀ ਗਾ ਲਿਆ, ਇਹ ਵੀ ਗਾ ਲਿਆ, ਉਹ ਇੰਪੋਰਟੈਂਟ ਹੈ। ਬਟ ਇਹ ਨਹੀਂ ਕਹਾਂਗੀ ਕਿ ਇੱਕ ਬੁਰਾ ਜਾਂ ਇਹ ਚੰਗਾ। ਜਿਹੜੀ ਤੁਹਾਡੀ ਨਵੀਂ ਫਿਲਮ ਆ ਰਹੀ ਪੰਜਾਬਣ, ਇਹਦੇ ਵਿੱਚ ਹੀਰੋ ਦਾ ਰੋਲ ਕੌਣ ਕਰ ਰਿਹਾ ਹੈਗਾ ਜੀ? ਅਤਹਰ ਹਬੀਬ। ਸਟਾਰ ਪਲੱਸ 'ਤੇ ਸੀਰੀਅਲ ਆਉਂਦਾ ਹੈ ਇਹ ਰਿਸ਼ਤਾ ਕਿਆ ਕਹਿਲਾਤਾ ਹੈ, ਉਹਦੇ ਵਿੱਚ ਸ਼ੌਰਿਆ ਨਾਮ ਦਾ ਕਰੈਕਟਰ ਹੈ ਉਹਨਾਂ ਦਾ। ਹੀ ਇਜ਼ ਵੈਰੀ ਸਵੀਟ, ਬਹੁਤ ਅੱਛੇ ਐਕਟਰ ਨੇ। ਅਤੇ ਹਰੀਸ਼ ਵਰਮਾ ਜੀ, ਨਾ ਆਨਾ ਇਸ ਦੇਸ ਮੇਰੇ ਲਾਡੋ, ਉਹ ਵੀ ਸੀਰੀਅਲ ਕਰਦੇ ਨੇ। ਦੇ ਬੋਥ ਆ ਪੰਜਾਬੀ। ਐਂਡ ਰਣਬੀਰ ਰਾਣਾ ਜੀ, ਸੁਦੇਸ਼ ਲਹਿਰੀ ਜੀ, ਉਹਨਾਂ ਦਾ ਵੀ ਬਹੁਤ ਵਧੀਆ ਰੋਲ ਹੈ। ਸੋ ਇਟਸ ਓਵਰਆਲ ਐਨ ਐਂਟਰਟੇਨਮੈਂਟ ਮੂਵੀ, ਕਾਮੇਡੀ ਵੀ ਹੈ, ਸੀਰੀਅਸ ਵੀ ਹੈਗਾ। ਸਾਨੂੰ ਕਿਤੇ ਕਿਤੇ ਲੱਗੂਗਾ ਕਿ ਸਸਪੈਂਸ ਬਹੁਤ ਹੈ ਕਿ ਇਹ ਹੋਊਗਾ, ਬਟ ਇਹ ਇਟਸ ਓਵਰਆਲ ਐਂਟਰਟੇਨਿੰਗ ਮੂਵੀ ਹੈ, ਫੈਮਿਲੀ ਮੂਵੀ ਹੈ। ਸੋ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਪਸੰਦ ਆਊਗੀ ਇਹ ਮੂਵੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਕੋਈ ਇਹੋ ਜਿਹੀ ਘਟਨਾ ਘਟੀ ਹੋਵੇ ਜਿਹਨੂੰ ਤੁਸੀਂ ਸੋਚ ਕੇ ਗਦ ਉੱਠਦੇ ਹੋ? ਬਹੁਤ ਕੁਛ। ਵੈਸੇ ਤਾਂ ਜਦੋਂ 1 ਮਹੀਨੇ ਦੀ ਸ਼ੂਟਿੰਗ ਹੁੰਦੀ ਹੈ, ਸਾਰੇ ਇਕੱਠੇ ਕੰਮ ਕਰਦੇ ਨੇ, ਬਹੁਤ ਮਜ਼ਾ ਆਉਂਦਾ, ਬਹੁਤ ਮਿਹਨਤ। ਅਤੇ ਆਲ ਦ ਟੀਮ ਵਾਜ਼ ਵੈਰੀ ਗੁੱਡ। ਜਿਹੜੇ ਕੈਮਰਾਮੈਨ ਸੀ ਉਹ ਵੀ ਹੀ ਵਾਜ਼ ਫਰੋਮ ਬੋਂਬੇ, ਅਤੇ ਡਾਇਰੈਕਟਰ ਗੌਰਵ ਜੀ, ਸਾਰੇ ਦੇ ਵਰ ਵੈਰੀ ਸਿੰਸੀਅਰ। ਜਦੋਂ ਕੰਮ ਕਰਨਾ ਕੰਮ ਕਰਨਾ, ਅਤੇ ਜਦੋਂ ਹੱਸੀ ਮਜ਼ਾਕ ਹੈ ਹੱਸੀ ਮਜ਼ਾਕ ਹੈ। ਅਤੇ ਇੱਕ ਗੱਲ ਮੈਨੂੰ ਜ਼ਰੂਰ ਯਾਦ ਹੈ, ਜਿਹੜੇ ਹਰੀਸ਼ ਵਰਮਾ ਜੀ ਹੈ, ਉਹ ਇੱਕ ਸੀਨ ਸੀ ਕਿ ਹੀ ਇਜ਼ ਡਰੰਕ, ਉਹਨਾਂ ਨੇ ਦਾਰੂ ਪੀਤੀ ਹੋਈ ਹੈ ਅਤੇ ਹੀ ਸੇਜ਼ ਤੂੰ ਆ ਗਈ ਜੋਤ, ਤੂੰ ਸੋਈ ਨਹੀਂ। ਐਂਡ ਹੀ ਸੈਡ ਤੂੰ ਆ ਗਈ ਪੂਜਾ, ਤੂੰ ਸੋਈ ਨਹੀਂ। ਅਤੇ ਸਾਰੇ ਹੱਸਣ ਲੱਗ ਗਏ ਜ਼ੋਰ ਜ਼ੋਰ ਕੇ। ਉਹਨਾਂ ਨੂੰ ਪਤਾ ਹੀ ਲੱਗਿਆ, ਕਹਿੰਦੇ ਕੀ ਹੋਇਆ, ਬਿਕੋਜ਼ ਇਟ ਵਾਜ਼ ਅ ਸੈਡ ਸੀਨ ਸੀਗਾ, ਅਤੇ ਉਹ ਸਾਰੇ ਹੱਸਣ ਲੱਗ ਗਏ। ਸੋ ਅੱਛਾ ਹੈ, ਕੁਛ ਨਾ ਕੁਛ ਐਂਟਰਟੇਨਿੰਗ ਜਿਹਾ ਹੁੰਦਾ ਰਹਿੰਦਾ ਅਤੇ ਦਿਲ ਲੱਗਿਆ ਰਹਿੰਦਾ ਕੰਮ 'ਚ। ਬਿਲਕੁਲ ਜੀ। ਤੁਸੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਘੁੰਮੇ ਹੋ। ਅਸੀਂ ਇੱਥੇ ਬੈਠੇ ਮਹਿਸੂਸ ਕਰਦੇ ਹਾਂ ਕਿ ਪੰਜਾਬ 'ਚ ਪੰਜਾਬੀ ਹੌਲੀ ਹੌਲੀ ਘੱਟ ਰਹੀ ਹੈ।
ਤੁਸੀਂ ਇੱਥੇ ਵੈਨਕੂਵਰ ਦੀ ਧਰਤੀ ਤੇ ਆ ਕੇ ਕੀ ਮਹਿਸੂਸ ਕੀਤਾ ਪੰਜਾਬੀ ਭਾਸ਼ਾ ਬਾਰੇ? ਬਿਲਕੁਲ ਜੀ, ਪੰਜਾਬੀ ਸਾਡੀ ਭਾਸ਼ਾ ਹੈ। ਮੈਂ ਇਹ ਨਹੀਂ ਕਹਾਂਗੀ ਕਿ ਮੈਂ ਤਾਂ ਹਮੇਸ਼ਾ ਤੋਂ ਪੰਜਾਬੀ ਬੋਲਦੀ ਰਹੀ ਹਾਂ। ਮੇਰੀ ਮੰਮਾ ਇਜ਼ ਫਰਮ ਯੂਪੀ। ਹਾਂਜੀ। ਸੋ ਜਿਹੜਾ ਸਾਡਾ ਸ਼ਹਿਰ ਹੈ ਰਾਜਪੁਰਾ, ਉਹਦੇ ਵਿੱਚ ਵੀ ਮੋਸਟਲੀ ਹਿੰਦੀ ਬੋਲੀ ਜਾਂਦੀ ਹੈ। ਸੋ ਭਾਵਲਪੁਰੀ ਬੋਲਦੇ ਆ। ਸੋ ਮੈਂ ਛੋਟੇ ਹੁੰਦਿਆਂ ਤੋਂ ਹਿੰਦੀ ਬੋਲਦੀ ਸੀ, ਕਿਉਂਕਿ ਜੋ ਘਰ 'ਚ ਲੈਂਗੁਏਜ ਹੁੰਦੀ ਹੈ ਮੰਮਾ ਹਮੇਸ਼ਾ ਹਿੰਦੀ ਬੋਲਦੇ ਆ। ਸੋ ਮੈਂ ਹਿੰਦੀ ਬੋਲਦੀ ਹੁੰਦੀ ਸੀ। ਅਤੇ ਫਿਰ ਜਦੋਂ ਆਪਣੀ ਕੁਆਲੀਫਿਕੇਸ਼ਨ ਕੀਤੀ ਚੰਡੀਗੜ੍ਹ, ਉੱਥੇ ਵੀ ਮੋਸਟਲੀ ਹਿੰਦੀ ਬੋਲੀ ਜਾਂਦੀ ਹੈ। ਸੋ ਪਰ ਜਦੋਂ ਮੈਂ ਗੀਤ ਗਾਉਂਦੀ ਸੀ ਤਾਂ ਹਮੇਸ਼ਾ ਪੰਜਾਬੀ ਫੋਕ ਸੌਂਗ ਮੈਂ ਬਹੁਤ ਗਾਏ। ਅਤੇ ਆਈ ਵਾਜ਼ ਨੋਟ ਨੋਇੰਗ ਕਿ ਇਹੀ ਮੇਰਾ ਪ੍ਰੋਫੈਸ਼ਨ ਬਣ ਜਾਣਾ ਹੈ। ਹੁਣ ਜਦੋਂ ਮੈਨੂੰ ਕੋਈ ਗੀਤ ਗਾਉਂਦਾ ਸੁਣਦਾ, ਉਹ ਕਹਿੰਦੇ ਆ, ਜਿਵੇਂ ਸਾਡੇ ਮਿਊਜ਼ਿਕ ਡਾਇਰੈਕਟਰ ਵੀ ਹੈ ਲਾਲ ਕਮਲ ਜੀ, ਉਹ ਕਹਿੰਦੇ ਨੇ ਕਿ ਜਦੋਂ ਗੀਤ ਗਾਉਂਦੇ ਨਾ ਅੱਖਾਂ ਬੰਦ ਐਵੇਂ ਲੱਗਦਾ ਪੰਜਾਬ ਦੇ ਸੜੇ ਜਿਹੇ ਪਿੰਡ ਦੀ ਬਠਿੰਡੇ ਦੇ ਕੁੜੀ ਗਾ ਰਹੀ ਹੈ। ਸੋ ਕਹਿੰਦੇ ਕਹਿੰਦੇ ਜਦੋਂ ਬੋਲਦੀ ਹੈ ਤਾਂ ਹਿੰਦੀ ਉਹ ਅਜੀਬ ਜਿਹਾ ਲੱਗਦਾ, ਬਟ ਮੈਨੂੰ ਇੰਨਾ ਕੁ ਪਤਾ ਹੈ ਕਿ ਮੈਂ ਪੰਜਾਬੀ ਭਾਸ਼ਾ ਨੂੰ ਹੁਣ ਸਮਝਦੀ ਹਾਂ। ਮੈਨੂੰ ਵਰਡਸ ਪਤਾ ਨੇ ਕਿਵੇਂ ਪ੍ਰੋਨਾਊਂਸ ਕਰਨਾ ਹੈ, ਜਾਂ ਦੈਟ ਦ ਕ੍ਰੈਡਿਟ ਗੋਜ਼ ਟੂ ਮਾਈ ਪਾਪਾ ਆਲਸੋ, ਕਿ ਹੀ ਵਾਜ਼ ਵੈਰੀ ਪਰਟੀਕੂਲਰ ਜਦੋਂ ਬਿਗਨਿੰਗ 'ਚ ਕਿ ਇਵੇਂ ਪ੍ਰੋਨਾਊਂਸ ਕਰਨਾ ਹੈ। ਮੈਨੂੰ ਲੱਗਦਾ ਕਿ ਮੈਂ ਕਾਫੀ ਅੱਛੀ ਪੰਜਾਬੀ ਬੋਲ ਲੈਂਦੀ ਹਾਂ, ਗੀਤਾਂ 'ਚ ਕਾਫੀ ਠੇਠ। ਅਤੇ ਉਹੀ ਪੰਜਾਬ ਦੇ ਸ਼ਹਿਰਾਂ 'ਚ ਐਵੇਂ ਹੋ ਰਿਹਾ ਕਿ ਲੋਕ ਕਹਿੰਦੇ ਨੇ ਕਿ ਦੇ ਵਾਂਟ ਟੂ ਬੀ ਸਟਾਈਲਿਸ਼, ਸੋ ਦੇ ਸਪੀਕ ਹਿੰਦੀ ਇੰਗਲਿਸ਼। ਅਤੇ ਜਦੋਂ ਅਸੀਂ ਇੱਥੇ ਆਉਂਦੇ ਹਾਂ ਅਤੇ ਛੋਟੇ ਬੱਚੇ ਜਿਹੜੇ ਬੌਰਨ ਹੁੰਦੇ ਆ, ਉਹ ਅਸੀਂ ਪੁੱਛਦੇ ਹਾਂ ਕਿ ਇਹਨਾਂ ਨੂੰ ਪੰਜਾਬੀ ਕਿਵੇਂ ਆਉਂਦੀ ਹੈ। ਸੋ ਦੇ ਟੈਲ ਮੀ ਕਿ ਸਕੂਲ 'ਚ ਇੰਗਲਿਸ਼ ਹੁੰਦੀ ਹੈ। ਸੋ ਅਸੀਂ ਛੋਟੇ ਹੁੰਦਿਆਂ ਤੋਂ ਹੀ ਕੋਸ਼ਿਸ਼ ਕਰੀਦੀ ਹੈ ਕਿ ਘਰ 'ਚ ਪੰਜਾਬੀ ਬੋਲੀਏ ਤਾਂ ਕਿ ਬੱਚੇ ਨੂੰ ਪੰਜਾਬੀ ਨਾ ਭੁੱਲੇ, ਵਿਚ ਇਜ਼ ਵੈਰੀ ਗੁੱਡ। ਸੋ ਇਹ ਜ਼ਰੂਰੀ ਹੈ ਕਿ ਆਪਣੀ ਪੰਜਾਬੀ ਭਾਸ਼ਾ ਨੂੰ ਅਸੀਂ ਸੰਭਾਲ ਕੇ ਰੱਖੀਏ, ਜੋ ਕਿ ਵੈਨਕੂਵਰ ਵਿੱਚ ਜਾਂ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ ਵੀ ਉਹ ਕੋਸ਼ਿਸ਼ ਪੇਰੈਂਟਸ ਕਰਦੇ ਨੇ। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਤੁਸੀਂ ਸਾਡੀ ਯੰਗ ਜਨਰੇਸ਼ਨ ਦੇ ਰੋਲ ਮਾਡਲ ਹੋ, ਅਤੇ ਸਾਡੀ ਯੰਗ ਜਨਰੇਸ਼ਨ ਜਾਣਨਾ ਚਾਹੋਗੀ ਵੀ ਕਿਹੋ ਜਿਹਾ ਤੁਸੀਂ ਕੱਪੜਾ ਪਾਉਣਾ ਪਸੰਦ ਕਰਦੇ ਆ ਤੁਹਾਡੀ, ਅਤੇ ਦੂਸਰਾ ਕਿ ਕਿਹੋ ਜਿਹਾ ਖਾਣਾ ਪਸੰਦ ਕਰਦੇ? ਖਾਣਾ ਜੀ, ਮੈਂ ਘਰ ਦਾ ਖਾਣਾ ਮੈਨੂੰ ਬਹੁਤ ਪਸੰਦ ਹੈ। ਮੰਮਾ ਦੇ ਹੱਥ ਦਾ ਖਾਣਾ ਕੁਛ ਵੀ ਬਣਾਇਆ ਹੋਵੇ, ਭਾਵੇਂ ਦਾਲ ਹੋਵੇ ਮੂੰਗੀ ਦੀ, ਚਾਹੇ ਭਿੰਡੀ, ਰਾਜਮਾ ਚਾਵਲ, ਸਾਰਾ ਕੁਝ ਪਸੰਦ ਹੈ। ਅਤੇ ਕੱਪੜੇ ਵੀ ਸੂਟ ਬਹੁਤ ਪਸੰਦ ਹੈ, ਪਟਿਆਲਾ ਸ਼ਾਹੀ ਸਲਵਾਰ, ਪਜਾਮੀ ਸੂਟ ਵੀ, ਜੀਨਸ ਵੀ। ਮੈਂ ਜੀਨਸ ਟੀ ਸ਼ਰਟ 'ਚ ਵੀ ਬਹੁਤ ਕੰਫਰਟੇਬਲ ਹਾਂ, ਅਤੇ ਸਾੜੀ ਵੀ ਮੈਨੂੰ ਪਸੰਦ ਹੈ। ਠੀਕ ਹੈ। ਸੋ ਹਰ ਤਰ੍ਹਾਂ ਦਾ ਕੱਪੜਾ। ਅਤੇ ਜਦੋਂ ਤੁਸੀਂ ਘਰ ਆਮ ਨੋਰਮਲ ਜ਼ਿੰਦਗੀ 'ਚ ਹੁੰਦੇ ਆ, ਉਦੋਂ ਕਿਹੋ ਜਿਹੇ ਕੱਪੜੇ ਪਸੰਦ ਕਰਦੇ? ਨੋਰਮਲ ਘਰ 'ਚ ਪਜਾਮਾ ਟੀ ਸ਼ਰਟ, ਐਂਡ ਬਾਹਰ ਜਦੋਂ ਰਿਕਾਰਡਿੰਗ 'ਚ ਜਾਂਦੇ ਹਾਂ ਤਾਂ ਕਈ ਵਾਰ ਜੀਨਸ, ਜਿਸ ਤਰ੍ਹਾਂ ਕੰਫਰਟੇਬਲ ਮਹਿਸੂਸ ਕਰਾਂ। ਥੈਂਕ ਯੂ ਜੀ। ਅਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਜੀ ਅੱਜ ਤਾਂ ਹੀ ਕਹਿਣਾ ਚਾਹਾਂਗੀ ਕਿ ਮੇਰੀ ਫਿਲਮ ਪੰਜਾਬਣ 11 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਅਤੇ ਇੰਨਾ ਹੀ ਕਹਿਣਾ ਚਾਹਾਂਗੀ, ਮੇਰੇ ਸਾਰੇ ਗੀਤਾਂ ਨੂੰ ਤੁਸੀਂ ਬਹੁਤ ਪਸੰਦ ਕੀਤਾ, ਹਮੇਸ਼ਾ ਮੈਨੂੰ ਲਾਈਕ ਕੀਤਾ। ਮੈਂ ਜਿਸ ਤਰ੍ਹਾਂ ਦਾ ਵੀ ਗਾਇਆ ਤੁਸੀਂ ਉਸਨੂੰ ਪਸੰਦ ਕੀਤਾ, ਕਦੀ ਕਦੀ ਗਲਤੀਆਂ ਵੀ ਕੀਤੀਆਂ, ਤੁਸੀਂ ਉਸਨੂੰ ਵੀ ਨਜ਼ਰਅੰਦਾਜ਼ ਕੀਤਾ। ਆਈ ਵਿਲ ਬੀ ਆਲਵੇਜ਼ ਥੈਂਕਫੁਲ ਟੂ ਯੂ ਕਿ ਤੁਸੀਂ ਮੈਨੂੰ ਬਣਾਇਆ। ਅਤੇ ਹੁਣ ਜਿਹੜੀ ਮੇਰੀ ਨਵੀਂ ਕੋਸ਼ਿਸ਼ ਹੈ ਫਿਲਮ ਪੰਜਾਬਣ, ਕਾਫੀ ਮਿਹਨਤ ਕੀਤੀ ਹੈ, ਅਤੇ ਇੱਕ ਅੱਛੀ ਮੂਵੀ, ਇੱਕ ਫੈਮਿਲੀ ਮੂਵੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਤੁਹਾਨੂੰ ਦਿਖੇਗਾ ਜਾ ਕੇ ਥੀਏਟਰਸ ਵਿੱਚ। ਸੋ ਬਸ ਇਹੀ ਰਿਕੁਐਸਟ ਹੈ ਕਿ ਇੱਕ ਵਾਰ ਥੀਏਟਰਸ 'ਚ ਜਾ ਕੇ ਜ਼ਰੂਰ ਇਸ ਪੰਜਾਬਣ ਦੀ ਮੂਵੀ ਪੰਜਾਬਣ ਵੇਖੋ, ਅਤੇ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਐਕਟਿੰਗ ਕਿਸ ਤਰ੍ਹਾਂ ਦੀ ਲੱਗੀ। ਅਤੇ ਜੇ ਲੱਗੇ ਕਿ ਇੱਥੇ ਗੜਬੜ ਤਾਂ ਮੈਨੂੰ ਜ਼ਰੂਰ ਦੱਸਿਓ, ਅਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਨੈਕਸਟ ਮੂਵੀ 'ਚ ਉਹ ਵੀ ਮਿਸਟੇਕਸ ਨਾ ਕਰਾਂ। ਥੈਂਕ ਯੂ ਮਿਸ ਪੂਜਾ ਜੀ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।